ਆਪਣੇ ਗੁਆਂਢੀ ਮੁਲਕ ਕੈਨੇਡਾ ਦਾ ਜੋ ਹਾਊਸਿੰਗ ਕ੍ਰਾਈਸਿਸ ਆ, ਉਹ ਇੱਕ ਤਰ੍ਹਾਂ ਦੇ ਨਾਲ ਅਮਰੀਕਾ ਦੇ ਲਈ ਵੀ ਵਾਰਨਿੰਗ ਹੈਗੀ ਆ। ਕੈਨੇਡਾ ਦੇ ਵਿੱਚ ਹਾਊਸਿੰਗ ਕ੍ਰਾਈਸਿਸ ਇਸ ਟਾਈਮ ਬਹੁਤ ਜ਼ਿਆਦਾ ਬਣਿਆ ਹੋਇਆ ਆ। ਹਾਊਸਹੋਲਡ ਡੈਬਟ ਜਿਹੜਾ ਕਰਜ਼ਾ ਆ, ਉਹ ਬਹੁਤ ਵੱਧ ਗਿਆ ਆ। ਮੈਸਿਵ ਮੌਰਗੇਜ ਲੋਕਾਂ ਦੇ ਕੋਲ ਹੈਗੀਆਂ ਆ ਤੇ ਇੰਟਰਸਟ ਰੇਟ ਹੁਣ ਬਹੁਤ ਜ਼ਿਆਦਾ ਵੱਧ ਗਿਆ। ਅਮਰੀਕਾ ਤੇ ਕੈਨੇਡਾ ਦੇ ਵਿੱਚ ਮੌਰਗੇਜ ਦਾ ਡਿਫਰੈਂਸ ਇਹ ਆ ਵੀ ਕੈਨੇਡਾ ਦੇ ਵਿੱਚ 50 ਸਾਲਾਂ ਬਾਅਦ ਜਿਹੜੀ ਮੌਰਗੇਜ ਦੇ ਰੇਟ ਆ ਉਹ ਬਦਲ ਜਾਂਦੇ ਆ। 50 ਸਾਲਾਂ ਲਈ ਫਿਕਸ ਹੁੰਦੇ ਆ, ਜਦ ਕਿ ਸਾਡੇ 30 ਸਾਲਾਂ ਦੇ ਜਿਹੜੇ ਤੁਸੀਂ ਫਿਕਸ ਰੇਟ ਲੈ ਸਕਦੇ ਆ। ਹੁਣ 20 ਸਾਲਾਂ ਬਾਅਦ ਇੰਨੇ ਜ਼ਿਆਦਾ ਜਿਹੜੇ ਇੰਟਰਸਟ ਰੇਟ ਵੱਧ ਗਏ ਆ, ਜਿਨ੍ਹਾਂ ਨੇ 5 ਸਾਲ ਪਹਿਲਾਂ ਕੋਈ ਪ੍ਰਾਪਰਟੀ ਲਈ ਸੀ ਜਾਂ ਪਿਛਲੇ 3 ਸਾਲਾਂ 'ਚ ਵੀ ਲਈ ਸੀ, ਉਹਨਾਂ ਦੇ ਰੇਟ ਹੁਣ ਡਬਲ ਟ੍ਰਿਪਲ ਹੋ ਗਿਆ ਤੇ ਉਹਦੇ ਨਾਲ ਮੌਰਗੇਜ ਦੇਣੀਆਂ ਬਹੁਤ ਔਖੀਆਂ ਹੋ ਗਈਆਂ ਹੈਗੀਆਂ। ਕੈਨੇਡਾ ਦੇ ਵਿੱਚ ਐਵਰੇਜ ਘਰ ਦੀ ਪ੍ਰਾਈਸ 2011 ਤੋਂ ਬਾਅਦ ਡਬਲ ਹੋ ਗਈ ਆ। ਜੇ 2011 ਦੇ ਵਿੱਚ 5 ਲੱਖ ਦਾ ਸੀ, ਉਹ ਹੁਣ 1 ਮਿਲੀਅਨ ਦਾ ਹੋ ਗਿਆ ਹੈਗਾ। ਸਪਲਾਈ ਡਿਮਾਂਡ ਦਾ ਉੱਥੇ ਵੀ ਬਹੁਤ ਵੱਡਾ ਇਸ਼ੂ ਆ, ਪਰ ਕਹਿੰਦੇ ਇੰਨੇ ਘਰ ਬਣ ਨਹੀਂ ਰਹੇ ਹੈਗੇ। 20 ਸਾਲਾਂ ਬਾਅਦ ਜੋ ਲੋਐਸਟ ਇੰਟਰਸਟ ਰੇਟ ਸੀਗਾ, ਉਹ ਉਸਨੇ ਪ੍ਰਾਈਸਿਸ ਨੂੰ ਘਰਾਂ ਦੀਆਂ ਨੂੰ ਬਹੁਤ ਉੱਪਰ ਚੱਕਿਆ ਹੈਗਾ ਆ। ਤੇ ਪਰ ਹੁਣ ਕੋਈ ਅਫੋਰਡ ਨਹੀਂ ਕਰ ਸਕਦਾ, ਉਹਦੇ ਲਈ ਅਫੋਰਡੇਬਿਲਟੀ ਜਿਹੜੀ ਆ ਬਹੁਤ ਔਖੀ ਹੈਗੀ ਆ। ਕਹਿੰਦੇ ਇਹ ਤਾਂ ਲੱਗਦਾ ਆ ਵੀ 2008 ਦੇ ਵਿੱਚ ਜਿਹੜਾ ਰਿਸੈਸ਼ਨ ਆਇਆ, ਉਦਾਂ ਦਾ ਰਿਸੈਸ਼ਨ ਨਾ ਆਵੇ। ਪਰ ਸਿਚੁਏਸ਼ਨ ਜਿਹੜੀ ਆ ਕੈਨੇਡਾ ਦੇ ਵਿੱਚ ਇਸ ਟਾਈਮ ਇੰਟਰਸਟ ਰੇਟ ਨੂੰ ਲੈ ਕੇ, ਘਰਾਂ ਦੀਆਂ ਕੀਮਤਾਂ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਖਤਰਨਾਕ ਬਣੀ ਹੋਈ ਹੈਗੀ ਆ। ਕਿਉਂਕਿ ਕਿਸੇ ਵੀ ਬੰਦੇ ਦੇ ਜਿਹੜਾ 30 ਸਾਲਾਂ ਲਈ ਫਿਕਸ ਰੇਟ ਨਹੀਂ ਹੈਗਾ, 5 ਸਾਲਾਂ ਬਾਅਦ ਚੇਂਜ ਹੋ ਜਾਂਦਾ। ਤੇ ਹੁਣ ਜਿੱਦਾਂ ਜਿੱਦਾਂ ਲੋਕਾਂ ਦੇ ਇੰਟਰਸਟ ਰੇਟ ਚੇਂਜ ਹੋ ਰਹੇ ਆ, 5 ਸਾਲ ਹੋ ਰਹੇ ਆ, ਤੇ ਉਹਨਾਂ ਲੀਆਂ ਪੇਮੈਂਟ ਦੇਣੀਆਂ ਬਹੁਤ ਔਖੀਆਂ ਹੋਈਆਂ। ਜੀ। ਅਮਰੀਕਾ ਦੇ ਵੀ ਜਿਹੜੇ ਅਮੈਰੀਕਨ ਡ੍ਰੀਮ ਨੂੰ ਲੈ ਕੇ ਇੱਕ ਲੇਟੈਸਟ ਸਰਵੇ ਦੇ ਵਿੱਚ ਲੋਕਾਂ ਵਿੱਚ ਕਹਿ ਸਕਦੇ ਆ ਵੀ ਨਿਰਾਸ਼ਾ ਪਹਿਲਾਂ ਨਾਲੋਂ ਥੋੜ੍ਹੀ ਜਿਹੀ ਵਧੀ ਆ। 2018 ਤੋਂ ਬਾਅਦ ਦੇ ਵਿੱਚ ਇਹ ਜਿਹੜਾ ਸਰਵੇ ਦੇ ਰਿਸਪੋਂਡੈਂਟ ਆ, ਉਹਨਾਂ ਵਿੱਚ 9% ਵਾਧਾ ਹੋਇਆ। ਜਿਹੜੇ ਲੋਕ ਕਹਿ ਰਹੇ ਆ ਵੀ ਜਿਹੜਾ ਅਮੈਰੀਕਨ ਡ੍ਰੀਮ ਆ ਸਾਡੇ ਲਈ ਪਹੁੰਚ ਤੋਂ ਬਾਹਰ ਹੋ ਚੁੱਕਾ ਹੈ। ਕੁੱਲ 42% ਜਿਹੜੇ ਸਰਵੇ ਦੇ ਰਿਸਪੋਂਡੈਂਟ ਆ, ਜਿਨ੍ਹਾਂ ਨੇ ਜਵਾਬ ਦਿੱਤਾ ਸਰਵੇ ਦਾ, ਉਹਨਾਂ ਨੇ ਇਸ ਸੈਂਟੀਮੈਂਟ ਨੂੰ ਐਕਸਪ੍ਰੈਸ ਕੀਤਾ। ਇਹ ਉਹਨਾਂ ਨੇ ਕਿਹਾ ਵੀ ਭਾਈ ਸਾਡੇ ਲਈ ਕਾਫੀ ਜਿਹੜਾ ਮੁਸ਼ਕਲ ਹੋ ਗਿਆ ਹੈ ਜਿਹੜਾ ਅਮੈਰੀਕਨ ਡ੍ਰੀਮ ਉਹੀ ਆ ਵੀ ਸਿਰ ਤੇ ਜਿਹੜੀ ਉਹ ਛੱਤ ਹੋਵੇ, ਅਮਰੀਕਾ 'ਚ ਆਪਣਾ ਜਿਹੜਾ ਉਹ ਘਰ ਹੋਵੇ। ਕਈਆਂ ਦੇ ਲਈ ਬਿਜ਼ਨਸ ਨੂੰ ਲੈ ਕੇ ਜਿਹੜਾ ਉਹ ਦੇਖਿਆ ਜਾਂਦਾ ਆ। ਸੋ ਇਸ ਦੇ ਵਿੱਚ 2018 ਦੇ ਨਾਲੋਂ 9% ਜਿਹੜਾ ਹਰਜੋਤ ਸਿੰਘ ਜੀ ਵਾਧਾ ਦੇਖਿਆ ਗਿਆ ਹੈਗਾ ਆ। ਸੋ ਕ੍ਰੈਡਿਟ ਕਾਰਡ ਡੈਟ, ਜਿੱਦਾਂ ਆਪਾਂ ਪਹਿਲਾਂ ਵੀ ਦੱਸਦੇ ਰਹੇ ਹਾਂ, ਅਮਰੀਕਾ ਦੇ ਵਿੱਚ ਉਹ ਨਵੇਂ ਰੈਕਡ ਜਿਹੜਾ ਆ ਉਹ ਤੋੜਦਾ ਜਾ ਰਿਹਾ ਆ। ਲੋਕਾਂ ਦੇ ਕ੍ਰੈਡਿਟ ਕਾਰਡਸ ਦੇ ਉੱਤੇ ਕੁੱਲ ਮਿਲਾ ਕੇ 1.08 ਜਿਹੜਾ ਟ੍ਰਿਲੀਅਨ ਡਾਲਰ ਆ ਉਹ ਕਰਜ਼ਾ ਵੱਧ ਚੁੱਕਾ ਹੈਗਾ ਆ। ਸੋ ਜੁਲਾਈ ਤੋਂ ਸਤੰਬਰ ਮਹੀਨੇ ਦੇ ਵਿੱਚ ਇੱਦਾਂ ਆ। ਹੁਣ ਆਪਾਂ ਨੂੰ ਪਤਾ ਵੀ ਹੌਲੀਡੇ ਸੀਜ਼ਨ ਆ, ਕੱਲ੍ਹ ਨੂੰ ਥੈਂਕਸ ਗਿਵਿੰਗ ਆ, ਫਿਰ ਬਲੈਕ ਫਰਾਈਡੇ ਆਉਣਾ ਆ, ਫਿਰ ਕ੍ਰਿਸਮਸ ਜਿਹੜੀ ਆ ਉਹ ਆਉਣੀਆਂ ਆ। ਸੋ ਛੁੱਟੀਆਂ ਜਿਹੜੀਆਂ ਬਹੁਤ ਸਾਰੀਆਂ ਆ ਰਹੀਆਂ ਆ, ਉਸ ਦੌਰਾਨ ਲੋਕ ਕਾਫੀ ਜ਼ਿਆਦਾ ਸ਼ਾਪਿੰਗ ਵਗੈਰਾ ਜਿਹੜੀ ਉਹ ਕਰਦੇ ਆ। ਤੇ ਉਹਦੇ ਕਰਕੇ ਲੋਕਾਂ ਨੇ ਅਜੇ ਕ੍ਰੈਡਿਟ ਕਾਰਡਾਂ ਦੇ ਉੱਤੇ ਹੋਰ ਵੀ ਜ਼ਿਆਦਾ ਕਰਜ਼ਾ ਜਿਹੜਾ ਉਹ ਚੜੂਗਾ। ਕਿਉਂਕਿ ਆਪਾਂ ਜਦੋਂ ਸ਼ੁਰੂਆਤ ਦੇ ਵਿੱਚ ਇੰਟਰਸਟ ਰੇਟ ਹਾਈਕ ਹੋਣੇ ਸ਼ੁਰੂ ਹੋਏ ਸੀ, ਆਪਾਂ ਇਹ ਦੱਸਿਆ ਸੀ ਤੇ ਸਾਰੇ ਜਾਣਿਆਂ ਨੇ ਇਹ ਚੀਜ਼ ਜਿਹੜੀ ਉਹ ਪੁਸ਼ਟੀ ਕੀਤੀ ਸੀ, ਕਿਹਾ ਸੀ ਵੀ ਜਦੋਂ ਇੰਟਰਸਟ ਰੇਟ ਵੱਧਦੇ ਆ, ਸਭ ਤੋਂ ਪਹਿਲਾਂ ਇਹਨਾਂ ਜਿਹੜੇ ਕ੍ਰੈਡਿਟ ਕਾਰਡ ਦੇ ਜਿਹੜੇ ਰੇਟਸ ਆ, ਇੰਟਰਸਟ ਰੇਟਸ ਆ, ਉਹਨਾਂ ਵਿੱਚ ਰਿਕਾਰਡ ਤੋੜ ਜਿਹੜਾ ਆ ਉਹ ਵਾਧਾ ਹੋ ਰਿਹਾ ਆ। ਸੋ 3 ਮਹੀਨਿਆਂ ਦੇ ਵਿੱਚ ਅਮਰੀਕਾ ਦੇ ਲੋਕਾਂ ਨੇ ਕ੍ਰੈਡਿਟ ਕਾਰਡਾਂ ਦੇ ਉੱਤੇ 48 ਮਿਲੀਅਨ ਡਾਲਰ ਦਾ ਵਾਧਾ ਜਿਹੜਾ ਆ ਉਹ ਡੈਟ ਦਾ ਜਿਹੜਾ ਉਹ ਕੀਤਾ ਆ। ਤੇ ਕਹਿੰਦੇ ਡੈਲੀਕੁਐਂਸੀਜ਼ ਇਸ ਟਾਈਮ, ਯਾਨੀ ਕਿ ਕਿਸ਼ਤਾਂ ਨਾ ਦੇਣ ਦਾ ਜਿਹੜਾ ਸਿਲਸਿਲਾ ਆ ਉਹ ਲਗਾਤਾਰ ਵੱਧਦਾ ਜਿਹੜਾ ਹੋ ਜਾ ਰਿਹਾ ਆ। ਸੋ ਲੋਕ ਸਟਰਗਲ ਕਰ ਰਹੇ ਨੇ ਆਪਣੇ ਕ੍ਰੈਡਿਟ ਕਾਰਡ ਦੀਆਂ ਜਿਹੜੀਆਂ ਸਟੇਟਮੈਂਟਸ ਆ, ਜਿਹੜੀਆਂ ਪੇਮੈਂਟਸ ਆ, ਉਹਨਾਂ ਨੂੰ ਸਮੇਂ ਸਿਰ ਤੇ ਪੂਰੀਆਂ ਜਿਹੜੀਆਂ ਵਾਪਸ ਕਰਨ ਦੇ ਲਈ। ਤੇ ਫਿਰ 20-20, 25-25% ਤੱਕ ਇੰਟਰਸਟ ਰੇਟ ਸਿੱਧਾ ਆ ਕੇ ਉਸ ਜਿਹੜੇ ਤੁਹਾਡੇ ਪ੍ਰਿੰਸੀਪਲ ਦੇ ਉੱਤੇ ਲੱਗਦਾ ਹੈ ਤੇ ਕੰਮ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਹੈ।